ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਅੱਜ ਅਸੀਂ ਜਿਸ ਵਿਸ਼ੇ ਦੇ ਹੇਠ ਗੱਲ ਕਰਾਂਗੇ ਔਰ ਜਿਹੜੀ ਚੱਜ ਦੀ ਗੱਲ ਕਰਾਂਗੇ ਉਹ ਹੈ ਕਿ ਅੱਜ ਕੱਲ੍ਹ ਜਿਹੜੀ ਸਾਡੀ ਜਨਤਾ ਹੈ, ਆਵਾਮ ਹੈ, ਲੋਕ ਨੇ, ਉਹ ਮਹਿੰਗਾਈ ਦੇ ਹੱਥੋਂ ਜਿਹੜਾ ਹੈ ਬੜੇ ਤੰਗ ਨੇ। ਇਹ ਹਰ ਜੀ ਜਿਹੜਾ ਹੈ ਉਹ ਪਰੇਸ਼ਾਨ ਹੈ ਔਰ ਹੱਥ ਦੇ ਵਿੱਚ ਬਿੱਲ ਲੈ ਕੇ ਜਿਹੜਾ ਹੈ ਉਹ ਇੱਕ ਦੂਜੇ ਨੂੰ ਜਿਹੜਾ ਹੈ ਵਿਖਾਉਂਦਾ ਫਿਰਦਾ ਹੈ ਕਿ ਜਨਾਬ ਇੰਨੀ ਤੇ ਮੇਰੀ ਕਮਾਈ ਨਹੀਂ, ਜਿੰਨਾ ਮੈਨੂੰ ਜਿਹੜਾ ਹੈ ਉਹ ਬਿੱਲ ਆ ਗਿਆ ਹੈ। ਮੈਂ ਕਿਰਾਏ ਕਿੱਥੋਂ ਦੇਵਾਂ, ਮੈਂ ਬਾਲਾਂ ਦੀਆਂ ਫੀਸਾਂ ਕਿੱਥੋਂ ਦੇਵਾਂ, ਇਸ ਤਰ੍ਹਾਂ ਜ਼ਿੰਦਗੀ ਦੀਆਂ ਹੋਰ ਜਿਹੜੀਆਂ ਲੋੜਾਂ ਨੇ ਉਹ ਜਿਹੜਾ ਹੈ ਮੈਂ ਕਿਸ ਤਰ੍ਹਾਂ ਪੂਰਾ ਕਰਾਂ। ਇਹ ਗੱਲ ਬਿਲਕੁਲ ਹਕੀਕਤ ਹੈ ਕਿ ਮਹਿੰਗਾਈ ਦਾ ਜਿਹੜਾ ਹੜ੍ਹ ਆਇਆ ਹੈ, ਉਸ ਹੜ੍ਹ ਦੀਆਂ ਜਿਹੜੀਆਂ ਛੱਲਾਂ ਨੇ ਉਹ ਹਰ ਘਰ ਤੱਕ ਪਹੁੰਚੀਆਂ ਨੇ। ਖਾਸ ਕਰ ਜਿਹੜੇ ਸਫੈਦਪੋਸ਼ ਲੋਕ ਸਨ ਉਹ ਹੁਣ ਸਫੈਦਪੋਸ਼ ਨਹੀਂ ਰਹੇ, ਬਿਲਕੁਲ ਨੰਗੇ ਚਿੱਟੇ ਹੋ ਕੇ ਜਿਹੜਾ ਹੈ ਉਹ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਨਾ ਉਹ ਆ ਗਏ ਨੇ। ਕਈ ਔਰ ਮੰਗਤਾਂ ਦੇ ਜਿਹੜਾ ਨਾ ਵਿੱਚ ਮੰਗਣ ਵਾਲਿਆਂ ਦੇ ਵਿੱਚ ਉਹ ਵਾਧਾ ਹੋ ਗਿਆ ਹੈ ਔਰ ਇਸ ਤਰ੍ਹਾਂ ਚੋਰੀਆਂ ਚਕਾਰੀਆਂ ਜਿਹੜੀਆਂ ਨੇ, ਡਾਕੇ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਜਿਹੜਾ ਹੈ ਉਹ ਵਾਧਾ ਹੋ ਗਿਆ ਹੈ। ਪਰ ਜਿਹੜੀ ਹੈਰਤ ਦੀ ਗੱਲ ਇਹ ਹੈ ਕਿ ਲੋਕ ਇਸ 'ਤੇ ਅਜੇ ਤੱਕ ਰੋਸ ਵਿਖਾਲਾ ਕਰਨ ਲਈ, ਪਿੱਟ ਸਿਆਪਾ ਕਰਨ ਲਈ ਕੋਈ ਵੱਡੇ ਜਿਹੜੇ ਰੋਸ ਵਿਖਾਲੇ ਨੇ, ਕੋਈ ਡਿਮੋਨਸਟ੍ਰੇਸ਼ਨ ਜਿਹੜੀ ਹੈ, ਮੁਜ਼ਾਹਰੇ, ਉਹ ਸਾਨੂੰ ਵੇਖਣ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਏ। ਤੋ ਉਸ ਦਾ ਜਿਹੜਾ ਨਾ ਸਿੱਧਾ ਸਮਾਂ ਮਤਲਬ ਹੈਗਾ ਕਿ ਲੋਕ ਜਿਹੜੇ ਨੇ ਅਜੇ ਮੰਗ ਭਿੰਨ ਕੇ ਜਿਹੜਾ ਹੈ ਉਹ ਆਪਣਾ ਗੁਜ਼ਾਰਾ ਜਿਹੜਾ ਨਾ ਉਹ ਕਰ ਰਹੇ ਨੇ। ਲੇਕਿਨ ਇਹ ਸਵਾਲ ਤੇ ਹੁਣ ਜਿਹੜਾ ਨਾ ਥਾਂ ਥਾਂ ਦੇ ਉੱਤੇ ਜਿਹੜਾ ਨਾ ਉੱਭਰ ਆਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ, ਇਸ ਦਾ ਹੱਲ ਕੀ ਹੈ, ਕਿਆ ਇਸ ਦਾ ਕੋਈ ਹੱਲ ਹੈ ਵੀ ਹੈ ਕਿ ਨਹੀਂ ਹੈ। ਤੋ ਇਹ ਤੇ ਨਹੀਂ ਹੁੰਦਾ ਕਿ ਕਿਸੇ ਵੀ ਮਸਲੇ ਦਾ ਕੋਈ ਹੱਲ ਨਾ ਹੋਵੇ। ਜੇ ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਹੁੰਦਾ ਹੈ, ਲੇਕਿਨ ਸ਼ਰਤ ਹੈਗੀ ਹੈ ਕਿ ਲੋਕ ਉਸ ਢਿੱਡੋਂ ਜਿਹੜਾ ਹੈ ਉਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹੋਣ। ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨਾ ਹੈ ਉਹਨਾਂ ਦਾ ਇਹ ਮਸਲਾ ਹੀ ਨਹੀਂ ਹੈ। ਹਾਕਮ ਲੋਕਾਂ ਦਾ ਜਿਹੜਾ ਹੈ ਉਹ ਮਸਲਾ ਹੀ ਨਹੀਂ ਹੈ, ਜਿਹੜੀ ਬਿਊਰੋਕਰੇਸੀ ਹੈ ਉਸ ਦਾ ਇਹ ਮਸਲਾ ਹੀ ਨਹੀਂ ਹੈ, ਜਿਹੜੀ ਸਾਡੀ ਫੌਜ ਹੈ ਉਸ ਦਾ ਇਹ ਮਸਲਾ ਹੀ ਨਹੀਂ ਹੈ। ਲਿਹਾਜ਼ਾ ਇਹ ਮਸਲਾ ਜਿਨ੍ਹਾਂ ਦਾ ਹੈਗਾ ਉਹ ਉਹਨਾਂ ਨੂੰ ਹੱਲ ਕਰਨਾ ਪਏਗਾ। ਇਹ ਲੋਕ ਜਿਨ੍ਹਾਂ ਦਾ ਹੁਣ ਮਸਲਾ ਹੈ, ਜਦ ਤੱਕ ਉਹ ਇੱਕ ਭੀੜ ਦੇ ਵਿੱਚ ਨਹੀਂ ਆਉਂਦੇ, ਇੱਕ ਤਨਜ਼ੀਮ ਦੇ ਵਿੱਚ ਨਹੀਂ ਆਉਂਦੇ, ਜਿਨ੍ਹਾਂ ਦਾ ਜਿਹੜਾ ਹੈ ਏਜੰਡਾ ਹੀ ਹੋਵੇ ਕਿ ਉਹਨਾਂ ਨੇ ਇਸ ਮੁਲਕ ਦੀ ਮਈਸ਼ਤ ਜਿਹੜੀ ਹੈ ਉਸ ਨੂੰ ਆਮ ਬੰਦੇ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਕਰਨਾ ਹੈ। ਔਰ ਇਸ ਵਨ ਦੇ ਜਿਹੜੇ ਕੰਮ ਨੇ ਉਹ ਬਗੈਰ ਜੁੜਿਆਂ ਔਰ ਬਗੈਰ ਜਿਹੜਾ ਨਾ ਉਥਲ ਪੈਦਾ ਕੀਤਿਆਂ, ਇਨਕਲਾਬ ਪੈਦਾ ਕੀਤਾ ਜਿਹੜਾ ਹੈ ਉਹ ਨਹੀਂ ਹੋ ਸਕਦੇ, ਕਿਉਂਕਿ ਐਸਟੈਬਲਿਸ਼ਮੈਂਟ ਦੀਆਂ ਔਰ ਫੌਜ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਇੰਨੀਆਂ ਮਜ਼ਬੂਤ ਨੇ ਗਈਆਂ ਕਿ ਉਹਨਾਂ ਨੂੰ ਤੁਸੀਂ ਇਲੈਕਸ਼ਨ ਦੇ ਜ਼ਰੀਏ ਜਿਹੜਾ ਹੈ ਵੋਟ ਪਾਉਣ ਦਾ ਜਿਹੜਾ ਅਮਲ ਹੈ, ਇਸ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਨਹੀਂ ਹਟਾ ਸਕਦੇ। ਅਤੇ ਨਾ ਤੁਸੀਂ ਕੋਈ ਜਿਹੜੀ ਉਹ ਪਾਰਟੀ ਲੈ ਕੇ ਆਉਣਗੇ, ਉਸ ਪਾਰਟੀ ਕੋਲ ਕੋਈ ਇੰਨੀ ਤਾਕਤ ਹੋਏਗੀ ਜਾਂ ਇੰਨਾ ਇਖਤਿਆਰ ਹੋਏਗਾ ਕਿ ਉਹ ਪੈਰ ਪੁੱਟਣ ਜਿਹਦੇ ਨਾਲ ਕਿ ਮਹਿੰਗਾਈ ਜਿਹੜੀ ਹੈ ਉਹ ਘੱਟ ਹੋ ਸਕਦੀ ਹੈ, ਆਮ ਆਦਮੀ ਦੀ ਜ਼ਿੰਦਗੀ 'ਚ ਕੋਈ ਸੌਖ ਆ ਸਕਦੀ ਹੈ। ਐਸਾ ਸਾਨੂੰ ਹੋਣ ਦਾ ਜਿਹੜਾ ਹੈ ਉਹ ਵਖਾਲਾ ਨਹੀਂ ਦਿੰਦਾ, ਕਿਉਂਕਿ ਅਗਰ ਇਹ ਹੁਕਮਰਾਨ ਜਿਹੜੇ ਨੇ ਇਹ ਚਾਹਣ ਤੇ ਬੜੀ ਆਸਾਨੀ ਦੇ ਨਾਲ ਜਿਹੜਾ ਹੈ ਇਹ ਮਸਲਾ ਜਿਹੜਾ ਹੈ ਹੱਲ ਹੋ ਸਕਦਾ ਹੈ। ਔਰ ਉਹ ਮਸਲਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਫਲਾਂ ਅਦਾਰਾ ਜਿਹੜਾ ਹੈ ਉਹ ਆਪਣੇ ਜਿਹੜੇ ਨਾ ਅਖਰਾਜਾਤ ਜਿਹੜੇ ਨੇ ਉਹ ਘਟਾਵੇ, ਜਿਹੜਾ ਮਿੱਲਾਂ ਦੇ ਵਿੱਚੋਂ ਜਿਹੜਾ ਹੈ, ਫੈਕਟਰੀਆਂ ਦੇ ਵਿੱਚੋਂ ਜਿਹੜਾ ਨਾ ਮਜ਼ਦੂਰਾਂ ਦੀ ਜਿਹੜੀ ਤਾਦਾਦ ਹੈ ਉਹ ਘਟਾਤੀ ਜਾਵੇ। ਇਸੇ ਤਰ੍ਹਾਂ ਜਿਹੜੀ ਸਰਕਾਰੀ ਮੁਲਾਜ਼ਮਤਾਂ ਨੇ ਉਹਨਾਂ ਦਾ ਹੁਜਮ ਜਿਹੜਾ ਹੈ, ਉਹਨਾਂ ਦਾ ਜਿਹੜਾ ਵਿੱਢ ਹੈ ਉਹ ਘਟਾ ਦਿੱਤਾ ਜਾਵੇ ਔਰ ਇਹ ਜਿਹੜੀ ਬੱਚਤ ਹੈ ਉਹ ਕੀਤੀ ਜਾਵੇ। ਤੇ ਕਿਆ ਇਹ ਸਵਾਲ ਨਹੀਂ ਉੱਭਰਦਾ ਕਿ ਇਹ ਜਿਹੜੀ ਇਸਟੈਬਲਿਸ਼ਮੈਂਟ ਹੈ ਇਹਦੇ ਅੰਦਰ ਜਿਹੜੇ ਫਾਲਤੂ ਲੋਕ ਭਰਤੀ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਹੈ ਉੱਥੋਂ ਜਿਹੜਾ ਹੈ ਉਹ ਮਿਨੀਮਾਈਜ਼ ਜਿਹੜਾ ਹੈ ਉਹ ਕੀਤਾ ਜਾਵੇ। ਇਸ ਤਰ੍ਹਾਂ ਐਡੀ ਵੱਡੀ ਫੌਜ ਜਿਹੜੀ ਹੈ ਉਹ ਰੱਖਣ ਦੀ ਕੀ ਲੋੜ ਹੈ। ਸੋ ਹਮਸਾਇਆਂ ਦੇ ਨਾਲ ਆਪਣੇ ਜਿਹੜੇ ਨੇ ਰਿਸ਼ਤੇ ਜਿਹੜੇ ਨੇ ਉਹ ਚੰਗੇ ਬਣਾਓ। ਹੁਣ ਗਵਾਂਢੀ ਦੇ ਨਾਲ ਜਿਹੜਾ ਬੰਦਾ ਬਣਾ ਕੇ ਨਹੀਂ ਰੱਖਦਾ, ਉੱਥੋਂ ਦੀ ਕਿਲ ਕਲਿਆਣ ਜਿਹੜੀ ਹੈ ਉਹ ਪਈ ਰਹਿੰਦੀ ਹੈ, ਉੱਥੇ ਕਿਤੇ ਵੀ ਅਮਨ ਸਕੂਨ ਜਿਹੜਾ ਹੈ ਉਹ ਨਹੀਂ ਹੁੰਦਾ। ਲਿਹਾਜ਼ਾ ਪਹਿਲੇ ਅਸੂਲ ਦੇ ਤੌਰ 'ਤੇ ਸਾਨੂੰ ਆਪਣੇ ਗਵਾਂਢੀਆਂ ਦੇ ਨਾਲ ਜਿਹੜੇ ਨੇ ਉਹ ਆਪਣੇ ਰਿਸ਼ਤੇ ਜਿਹੜੇ ਨੇ ਉਹ ਬਣਾਉਣੇ ਚਾਹੀਦੇ ਨੇ, ਔਰ ਉਹ ਜਿਹੜੇ ਰਿਸ਼ਤੇ ਨੇ ਉਹ ਦੋਸਤੀ ਦੀ ਬੁਨਿਆਦ ਦੇ ਉੱਤੇ ਬਣਾਉਣੇ ਚਾਹੀਦੇ ਨੇ ਔਰ ਟ੍ਰੇਡ ਦੀ ਬੁਨਿਆਦ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਬਣਾਉਣਾ ਚਾਹੀਦਾ ਹੈ। ਔਰ ਅਸੀਂ ਇਹ ਬਿਲਕੁਲ ਇੱਕ ਖਾਸ ਇੱਕ ਤੁਸੀਂ ਅਗਰ ਇਹ ਵਾਹਗਾ ਬਾਰਡਰ ਜਿਹੜਾ ਹੈ ਇਸ ਨੂੰ ਤੁਸੀਂ ਖੋਲ੍ਹ ਦਿਓ, ਰੋਜ਼ ਜਿਹੜੇ ਲੋਕ ਨੇ ਇਹ ਇੱਧਰੋਂ ਉੱਧਰ ਜਾਣ, ਉੱਧਰੋਂ ਇੱਧਰ ਆਉਣ, ਇਸ ਤਰ੍ਹਾਂ ਜਿਹੜੀ ਟ੍ਰੇਡ ਹੈ, ਤੁਸੀਂ ਜਿਹੜਾ ਰੂਟ ਹੈ ਇਹ ਜਿਹੜਾ ਸੈਂਟਰਲ ਏਸ਼ੀਆ ਨੂੰ ਤੁਸੀਂ ਜਿਹੜਾ ਹੈ ਖੋਲ੍ਹੋ ਅਤੇ ਤੁਹਾਡੀ ਜਿਹੜੀ ਇਨਕਮ ਹੈ ਉਹਦੇ ਵਿੱਚ ਜਿਹੜਾ ਵਾਧਾ ਹੋ ਸਕਦਾ ਹੈ। ਸੋ ਜਿਹੜਾ ਵੀ ਅਸੀਂ ਮਾਜ਼ੀ ਦੇ ਵਿੱਚ ਦੇਖਦੇ ਹਾਂ ਕਿ ਜਿਸ ਬੰਦੇ ਨੇ ਵੀ ਗੁਆਂਢੀ ਮੁਲਕਾਂ ਦੇ ਨਾਲ ਜਿਹੜਾ ਹੈ ਤਾਲੁਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਜਿਹੜਾ ਹੈ
ਹਕੂਮਤੀ ਜਿਹੜਾ ਘਰ ਨੇ ਉਹਨਾਂ ਦੇ ਵਿੱਚੋਂ ਜ਼ਲੀਲੋ ਖਾਰ ਕੱਢ ਕੇ ਕਰਕੇ ਜਿਹੜਾ ਹੈ ਉਹ ਕੱਢਿਆ ਗਿਆ ਹੈ। ਸੋ ਉਹਦਾ ਮਤਲਬ ਹੈਗਾ ਕਿ ਕੁਝ ਲੋਕ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਗੁਆਂਢੀ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਨੇ ਉਹ ਸਾਕ ਜਿਹੜੇ ਨੇ ਉਹ ਮੁਸਤਹਕਮ ਹੋਣ, ਮਜ਼ਬੂਤ ਹੋਣ, ਤਗੜੇ ਹੋਣ। ਲੇਕਿਨ ਇਸ ਦੇ ਬਗੈਰ ਜਿਹੜਾ ਉਹ ਹੱਲ ਵੀ ਕੋਈ ਨਹੀਂ। ਹੁਣ ਤੁਸੀਂ ਜਿਹੜਾ ਮਸਲਨ ਡਿਫਾਲਟ ਜਿਹੜਾ ਨਾ ਹੋਣ ਦੇ ਬਿਲਕੁਲ ਹੋ ਗਏ ਹੋ, ਸੋ ਲਿਹਾਜ਼ਾ ਇਹ ਮਾਮਲਾ ਅੱਗੇ ਕਿਵੇਂ ਚੱਲੇਗਾ ਇਸ ਦਾ ਉਹਨਾਂ ਕੋਲ ਕੋਈ ਹੱਲ ਨਹੀਂ ਹੈ। ਜਿਹੜਾ ਹੱਲ ਹੈਗਾ ਹੈ ਉਹ ਕਰਨਾ ਨਹੀਂ ਚਾਹੁੰਦੇ, ਤਾਂ ਇਹ ਮਾਮਲਾ ਸਵਾਏ ਤਬਾਹੀ ਤੋਂ ਹੋਰ ਕਿਸੇ ਹੋਰ ਪਾਸੇ ਨਹੀਂ ਜਾ ਸਕਦਾ। ਇਹ ਮੁਲਕ ਜਿਹੜਾ ਹੈ ਇਹ ਤੁਹਾਡਾ ਸਾਡਾ ਹੈ, ਇੱਥੇ ਅਸੀਂ ਤੁਸੀਂ ਰਹਿਣਾ ਹੈ। ਇਹਨਾਂ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਬਾਹਰ ਨੇ, ਇਹਨਾਂ ਦੇ ਬੱਚੇ ਬਾਹਰ ਪੜ੍ਹਦੇ ਪਏ ਨੇ, ਇਹਨਾਂ ਦਾ ਇਸ ਧਰਤੀ ਦੇ ਨਾਲ ਵੀ ਕੋਈ ਐਡਾ ਜਿਹੜਾ ਨਾ ਸਰੋਕਾਰ ਨਹੀਂ, ਲਿਹਾਜ਼ਾ ਉਹਨਾਂ ਦੀ ਇਹ ਸਿਰ ਪੀੜ ਨਹੀਂ ਹੈ। ਲੇਕਿਨ ਇਹ ਸਿਰ ਪੀੜ ਜਿਹੜੀ ਹੈ ਉਹ ਤੁਹਾਡੀ ਸਾਡੀ ਹੈ, ਜਿਨ੍ਹਾਂ ਦਾ ਜਿਉਣਾ ਮਰਨਾ ਜਿਹੜਾ ਹੈ ਇਸ ਭੂਮੀ ਦੇ ਨਾਲ ਹੈ, ਇਸ ਧਰਤੀ ਦੇ ਨਾਲ ਹੈ। ਲਿਹਾਜ਼ਾ ਸਾਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਨਾ ਜ਼ੋਰ ਦੇਣਾ ਚਾਹੀਦਾ ਹੈ ਔਰ ਇਸ ਗੱਲ ਨੂੰ ਜਿਹੜਾ ਹੈ ਇਸ ਆਵਾਜ਼ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿ ਜਨਾਬ ਗੁਆਂਢੀ ਦੇਸ਼ਾਂ ਦੇ ਨਾਲ ਜਿਹੜਾ ਨਾ ਆਪਣੇ ਜਿਹੜੀਆਂ ਤੁਸੀਂ ਵਿਗਾੜ ਪੈਦਾ ਕੀਤਾ ਹੋਇਆ ਹੈ ਇਹ ਵਿਗਾੜ ਖਤਮ ਕਰੋ ਔਰ ਉਹਨਾਂ ਦੇ ਨਾਲ ਜਿਹੜਾ ਹੈ ਇੱਕ ਦੋਸਤ ਦੇ ਤੌਰ ਤੇ ਜਿਹੜਾ ਹੈ, ਬੇਲੀ ਦੇ ਤੌਰ ਤੇ ਉਹ ਉਹਨਾਂ ਦੇ ਨਾਲ ਤਾਲੁਕਾਤ ਬਣਾਓ ਔਰ ਆਪਣੀ ਜਿਹੜੀ ਟ੍ਰੇਡ ਹੈ ਉਹਨਾਂ ਮੁਲਕਾਂ ਦੇ ਦਰਮਿਆਨ ਖੋਲੋ। ਉਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਮਹਿੰਗਾਈ ਹੈ ਉਹ ਘਟ ਜਾਏਗੀ, ਦੂਸਰਾ ਤੁਹਾਡੇ ਕੋਲ ਜਿਹੜਾ ਹੈ ਤੁਸੀਂ ਅਜੇ ਇੰਨੇ ਜੋਗੇ ਨਹੀਂ ਹੈ ਕਿ ਇੱਥੇ ਕੋਈ ਵੱਡੀ ਇੰਡਸਟਰੀ ਲਾ ਕੇ ਜਿਹੜਾ ਹੈ ਉਹ ਆਪਣੇ ਲਈ ਦੌਲਤ ਪੈਦਾ ਕਰ ਸਕੋ। ਉਹਦੇ ਲਈ ਜਿਹੜਾ ਸ਼ਾਰਟਕਟ ਜਿਹੜਾ ਰਸਤਾ ਹੈ ਉਹ ਇਹ ਹੀ ਹੈ ਕਿ ਤੁਸੀਂ ਇਹ ਜਿਹੜਾ ਨਾ ਦੂਸਰਾ ਹੈ ਤੁਸੀਂ ਸਿਆਹਤ ਜਿਹੜੀ ਹੈ ਆਪਣੀ ਉਸ ਨੂੰ ਫਰੋਗ ਦਿਓ। ਸਾਡੇ ਇੱਥੇ ਸਿੱਖਾਂ ਦੀਆਂ ਜਿਹੜੀਆਂ ਨੇ ਬੜੀਆਂ ਮੁਕੱਦਸ ਇਬਾਦਤਗਾਹਾਂ ਨੇ, ਸਿੱਖ ਜਿਹੜੇ ਨੇ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਜਿਹੜਾ ਹੈ ਉਹ ਸਿਆਹਤ ਕਰਨ ਆ ਸਕਦੇ ਨੇ। ਅਮਨ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਕਰੋ ਔਰ ਜਿਹੜੀ ਸਿਆਹਤ ਹੈ, ਯਾਤਰਾ ਜਿਹੜੀ ਹੈ ਉਹਦੇ ਵਾਸਤੇ ਜਿਹੜੀਆਂ ਲੋੜੀ ਦੀਆਂ ਸ਼ੈਵਾਂ ਨੇ ਉਹ ਪੈਦਾ ਕਰੋ ਤਾਂ ਕਿ ਤੁਹਾਡੀ ਜਿਹੜੀ ਕਮਾਈ ਹੈ ਉਹ ਕਮਾਈ ਵਧੇ। ਕਮਾਈ ਵਧਿਆਂ ਬਗੈਰ ਜਿਹੜਾ ਹੈ ਮਹਿੰਗਾਈ ਜਿਹੜੀ ਹੈ ਉਹ ਨਹੀਂ ਘੱਟ ਹੋ ਸਕਦੀ। ਜਿੰਨੀ ਦੇਰ ਤੱਕ ਤੁਹਾਡਾ ਪੈਦਾਵਾਰੀ ਅਮਲ ਜਿਹੜਾ ਹੈ ਉਹ ਨਹੀਂ ਵਧੇਗਾ। ਪੈਦਾਵਾਰੀ ਅਮਲ ਤੋਂ ਮੁਰਾਦ ਹੈਗਾ ਕਿ ਤੁਹਾਡੇ ਇੱਥੇ ਜਿਹੜਾ ਨਾ ਜ਼ਮੀਨ ਬਹੁਤ ਹੈ, ਤੁਸੀਂ ਉੱਤੇ ਵਾਹੀ ਬੀਜੀ ਜਿਹੜੀ ਹੈ ਉਹ ਜਦੀਦ ਔਰ ਮਾਡਰਨ ਦੌਰ ਦੇ ਮੁਤਾਬਿਕ ਜਿਹੜਾ ਹੈ ਉਹ ਕਰੋ ਔਰ ਉੱਥੇ ਕਿਸਾਨਾਂ ਨੂੰ ਫੈਸਿਲੀਟੇਟ ਕਰੋ ਔਰ ਇਸ ਸਾਰੇ ਅਮਲ ਨੂੰ ਜਿਹੜਾ ਹੈ ਤੁਸੀਂ ਬਣਾਓ। ਤੁਹਾਡੇ ਨਾਲ ਗੁਆਂਢੀ ਦੇਸ਼ ਦੇ ਵਿੱਚ ਪੈਦਾਵਾਰ ਜਿਹੜੀ ਨਾ ਜ਼ਿਆਦਾ ਹੋ ਰਹੀ ਹੈ, ਤੁਹਾਡੇ ਇੱਥੇ ਘੱਟ ਕਿਉਂ ਹੋ ਰਹੀ ਹੈ? ਉੱਥੇ ਜਿਹੜੇ ਨੇ ਹਕੂਮਤਾਂ ਜਿਹੜੀਆਂ ਨੇ ਉਹ ਆਪਣਾ ਵਾਹੀ ਬੀਜੀ ਤੋਂ ਪੈਸਾ ਕਮਾ ਰਹੀਆਂ ਨੇ, ਤੁਸੀਂ ਵਾਹੀ ਬੀਜੀ ਤੋਂ ਪੈਸਾ ਜਿਹੜਾ ਹੈ ਨਾ ਕਿਉਂ ਨਹੀਂ ਕਮਾ ਸਕਦੇ? ਤੁਸੀਂ ਕਪਾਹ ਤੋਂ ਪੈਸਾ ਕਮਾ ਸਕਦੇ ਹੋ, ਤੁਸੀਂ ਚਾਵਲ ਤੋਂ ਪੈਸਾ ਕਮਾ ਸਕਦੇ ਹੋ, ਤੁਸੀਂ ਫਰੂਟ ਤੋਂ ਪੈਸਾ ਕਮਾ ਸਕਦੇ ਹੋ। ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਜਿਨ੍ਹਾਂ ਦਾ ਇਨਫਰਾਸਟਰਕਚਰ ਇੱਥੇ ਮੌਜੂਦ ਹੈ ਔਰ ਉਹਦੇ ਨਾਲ ਹੀ ਤੁਸੀਂ ਜਿਹੜਾ ਹੈ ਕੋਈ ਵੱਡੀ ਇਨਵੈਸਟਮੈਂਟ ਜਿਹੜੀ ਉਹਦੇ ਵਿੱਚ ਨਹੀਂ ਹੁੰਦੀ। ਲਿਹਾਜ਼ਾ ਇਹ ਦੋਨੋਂ ਕੰਮ ਜਿਹੜੇ ਨੇ ਤੁਹਾਨੂੰ ਕਰਨੇ ਪੈਣਗੇ, ਫਿਰ ਜਾ ਕੇ ਜਿਹੜਾ ਹੈ ਤੁਹਾਡਾ ਜਿਹੜਾ ਸੁੱਖ ਦਾ ਸਾਹ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਹੈ ਉਹ ਆ ਸਕਦਾ ਹੈ। ਨਹੀਂ, ਦੂਸਰੀ ਸੂਰਤ ਦੇ ਵਿੱਚ ਕੋਈ ਐਸੀ ਹੋਰ ਸੂਰਤ ਨਹੀਂ ਹੈਗੀ। ਕਰਜ਼ਾ ਮੰਗਣ ਵਾਲੀ ਜਿਹੜੀ ਸੂਰਤ ਹੈ ਉਹ ਤੇ ਹੋਰ ਆਪਣੇ ਉੱਤੇ ਬੋਝ ਪਾਉਣ ਵਾਲੀ ਜਿਹੜੀ ਗੱਲ ਹੈ। ਜੋ ਲਿਹਾਜ਼ਾ ਹੁਣ ਕਰਜ਼ਾ ਦੇਣ ਵਾਲਿਆਂ ਦੀ ਵੀ ਜਿਹੜੀ ਮਰਜ਼ੀ ਹੈ ਉਹ ਕੀ ਬਣਦੀ ਹੈ, ਉਹ ਤੁਹਾਨੂੰ ਕਿਸ ਲਈ ਲੈਣਾ ਚਾਹੁੰਦੇ ਨੇ ਔਰ ਇਸ ਦੇ ਇਵਜ਼ ਉਹ ਤੁਹਾਡੇ ਕੋਲ ਕੀ ਲੈਣਾ ਚਾਹੁੰਦੇ ਨੇ। ਤੁਸੀਂ ਉਹ ਦੇ ਵੀ ਸਕਦੇ ਹੋ ਕਿ ਨਹੀਂ ਦੇ ਸਕਦੇ। ਇਹ ਪੁਆੜੇ ਜਿਹੜੇ ਨੇ ਦੂਸਰੇ ਆਪਣੀ ਜਗ੍ਹਾ 'ਤੇ ਨੇ। ਲੇਕਿਨ ਅਗਰ ਅਸੀਂ ਇਹ ਚਾਹੁੰਦੇ ਹਾਂ ਔਰ ਅਸੀਂ ਇਸ ਧਰਤੀ ਦੇ ਨਾਲ ਸਾਨੂੰ ਪਿਆਰ ਹੈ, ਧਰਤੀ ਦੇ ਨਾਲ ਪਿਆਰ ਦਾ ਮਤਲਬ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਅਗਰ ਇਹ ਪਿਆਰ ਜਿਹਨੂੰ ਹੋਏਗਾ ਉਹ ਇਹ ਕੰਮ ਕਰੇਗਾ। ਕਿਉਂਕਿ ਮਹਿੰਗਾਈ ਨੂੰ ਘਟਾਉਣਾ, ਲੋਕਾਂ ਨੂੰ ਮੁਆਸ਼ੀ ਤੌਰ 'ਤੇ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੌਖ ਪੈਦਾ ਕਰਨਾ ਜਿਹੜਾ ਹੈ ਨਾ, ਉਹ ਹੀ ਲੋਕ ਜਿਹੜੇ ਨੇ ਆਵਾਮ ਦੇ ਹਮਦਰਦ ਨੇ, ਆਵਾਮ ਦੇ ਚਾਹੀਵਾਨ ਨੇ, ਆਵਾਮ ਦੇ ਖੈਰੋਖਾਹ ਨੇ। ਜਿਹੜੇ ਲੋਕ ਇੱਕ ਖਾਸ ਤਾਦਾਦ ਲਈ ਸੋਚਦੇ ਨੇ ਉਹ ਸਿਰਫ ਉਹਨਾਂ ਲਈ ਹੀ ਸੋਚਦੇ ਨੇ। ਉਹਨਾਂ ਦਾ ਇਸ ਮੁਲਕ ਦੇ ਨਾਲ ਕੋਈ ਮੋਹ ਨਹੀਂ ਹੈਗਾ। ਇੱਥੋਂ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਕੋਈ ਪਿਆਰ ਔਰ ਮੁਹੱਬਤ ਜਿਹੜਾ ਹੈ ਉਹ ਨਹੀਂ ਹੋ ਸਕਦਾ। ਜੋ ਜਿੰਨੀ ਦੇਰ ਤੱਕ ਪ੍ਰੋ ਪੀਪਲ ਜਿਹੜੀ ਹੈ ਸਰਕਾਰ ਹੋਣ ਦੀ ਚ ਨਹੀਂ ਆਉਂਦੀ ਔਰ ਜ਼ਾਹਰ ਹੈ ਉਹ ਅਸਮਾਨਾਂ ਤੋਂ ਤਾਂ ਨਹੀਂ ਉਤਰਨੀ, ਉਹ ਇਸੇ ਸਮਾਜ ਦੇ ਵਿੱਚੋਂ ਹੀ ਪੈਦਾ ਹੋਣੀ ਹੈ ਔਰ ਇਹ ਤੁਹਾਡੇ ਸਾਡੇ ਦੇ ਵਿੱਚੋਂ ਹੀ ਜਿਹੜੀ ਹੈ ਪੈਦਾ ਹੋਣੀ ਹੈ। ਬਜਾਏ ਇਸ ਦੇ ਕਿ ਅਸੀਂ ਜਿਹੜਾ ਹੈ ਉੱਥੇ ਬਹਿ ਕੇ ਐਵੇਂ ਕਿਸੇ ਨੂੰ ਬਦਦੁਆਵਾਂ ਦਿੰਦੇ ਰਹੀਏ, ਆਪਣਾ ਜਿਹੜੀ ਹਵਾੜ ਹੈ ਉਹ ਆਪਣਾ ਕੱਢੀਏ, ਜਾਂ ਇਹ ਕਹਿੰਦੇ ਰਹੀਏ ਕਿ ਅੱਲਾ ਮੀਆਂ ਜਿਹੜਾ ਹੈ ਕੋਈ ਫਰਿਸ਼ਤਾ ਭੇਜੇਗਾ, ਕੋਈ ਹੋਰ ਭੇਜੇਗਾ। ਸਾਨੂੰ ਇਹ ਆਸਾਂ ਜਿਹੜੀਆਂ ਨੇ ਕਿਉਂ ਅੱਲਾ ਮੀਆਂ ਤੋਂ ਲਾ ਕੇ ਆਪਣੇ ਵੱਲ, ਕਿਉਂਕਿ ਅਸੀਂ ਇਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਰਹਿ ਰਹੇ ਹਾਂ। ਸਾਡੇ ਕੋਲ ਅਕਲ ਸ਼ਊਰ ਜਿਹੜਾ ਹੈ, ਦੋ ਬਾਹਾਂ ਦੋ ਹੱਥ ਇਹ ਮੌਜੂਦ ਨੇ। ਅਤੇ ਫਿਰ ਅਸੀਂ ਦੁਨੀਆ ਦੇ ਤਮਾਮ ਲੋਕ ਜਿਹੜੇ ਨੇ ਉੱਥੇ ਕੋਈ ਫਰਿਸ਼ਤੇ ਨਹੀਂ ਉਤਰੇ, ਉਹਨਾਂ ਨੇ ਲੋਕਾਂ ਨੇ ਆਪ ਹੀ ਆਪਣੇ ਅੰਦਰ ਜਿਹੜਾ ਹੈ ਮਾਮਲੇ ਨੂੰ ਸਮਝ ਕੇ
ਉਹਦੇ ਮੁਤਾਬਕ ਆਪਣੇ ਆਪ ਨੂੰ ਬੀੜ ਕੇ ਤੇ ਉਹਨਾਂ ਨੇ ਜਿਹੜਾ ਹੈ ਆਪਣੇ ਮਸਾਇਲ ਜਿਹੜੇ ਨੇ ਉਹ ਹੱਲ ਕੀਤੇ ਨੇ। ਇਹ ਆਪਣਾ ਚਾਈਨਾ ਤੁਹਾਡੇ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਚਾਈਨਾ ਨੇ ਲੌਂਗ ਮਾਰਚ ਤੋਂ ਬਾਅਦ ਜਿਹੜਾ ਹੈ ਉਹ ਤਰੱਕੀ ਕਰਨੀ ਸ਼ੁਰੂ ਕੀਤੀ ਹੈ, ਔਰ ਉਹ ਲੌਂਗ ਮਾਰਚ ਜਿਹੜਾ ਸੀ ਉਹ ਕੋਈ ਅੱਲਾ ਮੀਆਂ ਨਹੀਂ ਸੀ ਲੈ ਕੇ ਆਇਆ ਉੱਥੇ। ਉਹ ਲੋਕਾਂ ਨੇ ਮੌਜ਼ੇ ਤੁੰਗ ਦੀ ਕਿਆਦਤ ਦੇ ਵਿੱਚ ਜਿਹੜਾ ਹੈ ਉਹ ਉੱਥੇ ਪੈਦਾ ਕੀਤਾ ਸ਼ਊਰ ਦੀ ਬੁਨਿਆਦ ਤੇ, ਔਰ ਇੱਕ ਬੜੀ ਵੱਡੀ ਲੜਾਈ ਜਿਹੜੀ ਹੈ ਉਹਨਾਂ ਨੇ ਲੜੀ। ਔਰ ਅੱਜ ਚਾਈਨਾ ਜਿਹੜਾ ਹੈ ਉਹ ਦੁਨੀਆ ਦੀ ਜਿਹੜੀ ਹੈ ਉਹ ਸੁਪਰ ਪਾਵਰਾਂ ਦੇ ਵਿੱਚ ਜਿਹੜੀ ਹੈ ਉਸ ਦੀ ਗਿਣਤੀ ਹੁੰਦੀ ਹੈ। ਅੱਜ ਅਸੀਂ ਵੀ ਹੱਥ ਕੱਢ ਕੇ ਜਿਹੜਾ ਹੈ ਉਸ ਦੇ ਸਾਹਮਣੇ ਜਿਹੜਾ ਹੈ ਖੜੇ ਹਾਂ। ਤੋ ਮਸਲਨ ਕਿ ਉਹ ਵੀ ਇਨਸਾਨ ਨੇ, ਉੱਥੋਂ ਦੇ ਜਿਹੜੇ ਲੋਕ ਨੇ ਉਹ ਵੀ ਇਨਸਾਨ ਨੇ, ਅਸੀਂ ਵੀ ਇਨਸਾਨ ਹਾਂ। ਉਹਨਾਂ ਦਾ ਇਹ ਵੀ ਕਿ ਉਹਨਾਂ ਨੇ ਇਲਮ ਔਰ ਸ਼ਊਰ ਨੂੰ ਜਿਹੜਾ ਹੈ ਆਪਣੀ ਬੁਨਿਆਦ ਬਣਾਇਆ, ਔਰ ਆਪਣੇ ਵਸਾਇਲ ਤੋਂ ਉਹਨਾਂ ਨੇ ਜਿਹੜਾ ਹੈ ਉਹ ਤਰੱਕੀ ਜਿਹੜੀ ਹੈ ਉਹ ਕੀਤੀ। ਅਸੀਂ ਵੀ ਆਪਣੇ ਵਸਾਇਲ ਤੋਂ ਜਿਹੜਾ ਹੈ ਇਹ ਮਾਮਲੇ ਨੂੰ ਸੰਭਾਲ ਸਕਦੇ ਹਾਂ, ਲੇਕਿਨ ਸਾਡੇ ਜ਼ਿਹਨਾਂ ਦੇ ਅੰਦਰ ਜਿਹੜੇ ਫਤੂਰ ਨੇ ਉਹਨਾਂ ਨੂੰ ਪਹਿਲਾਂ ਕੱਢਣਾ ਪਵੇਗਾ, ਔਰ ਹਮਸਾਇਆਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਦੇ ਨਾਲ ਮਿਲ ਕੇ ਔਰ ਉਹਨਾਂ ਦੇ ਨਾਲ ਜਿਹੜਾ ਹੈ ਦੋਸਤਾਨਾ ਤਾਲੁਕਾਤ ਜਿਹੜੇ ਨੇ ਉਹ ਬਣਾ ਕੇ ਹੀ ਅਸੀਂ ਜਿਹੜਾ ਹੈ ਇੱਕ ਖੁਸ਼ਹਾਲ ਜਿਹੜਾ ਪਾਕਿਸਤਾਨ ਹੈ ਉਹ ਉਸ ਨੂੰ ਹੋਂਦ ਵਿੱਚ ਲਿਆ ਸਕਦੇ ਹਾਂ। ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਦੇ ਵਿੱਚ ਆਪਣਾ ਸੀਰ ਸਾਂਝ ਪਾਓਗੇ, ਔਰ ਕੋਈ ਹੋਰ ਕੋਈ ਇਹਦੇ ਹੱਲ ਨੇ ਤੇ ਉਹ ਤੁਸੀਂ ਦੱਸੋ। ਅਸੀਂ ਜਾਗ ਪੰਜਾਬੀ ਚੈਨਲ ਤੇ ਉਸ ਨੂੰ ਜਿਹੜਾ ਹੈ ਬਿਆਨ ਕਰਨ ਲਈ ਜਿਹੜਾ ਤਿਆਰ ਹਾਂ। ਅਗਰ ਤੁਸੀਂ ਆਪ ਬਿਆਨ ਕਰਨਾ ਚਾਹੁੰਦੇ ਹੋ ਤਾਂ ਬਿਸਮਿਲ੍ਲਾ, ਤੁਸੀਂ ਹਾਜ਼ਰ ਹੋਵੋ। ਤੁਹਾਡੇ ਲਈ ਵੀ ਚੈਨਲ ਤੁਹਾਡਾ ਆਪਣਾ ਹੈ। ਇਹ ਤੇ ਤੁਸੀਂ ਅਗਰ ਕੋਈ ਗੱਲ ਕਰਨਾ ਚਾਹੁੰਦੇ ਹੋ ਮੁਆਸ਼ੀ ਤੌਰ ਤੇ ਜਿਹੜਾ ਹੈ, ਸਿਆਸੀ ਤੌਰ ਤੇ, ਸਮਾਜੀ ਤੌਰ ਤੇ, ਪਾਕਿਸਤਾਨ ਦੇ ਬਾਰੇ 'ਚ, ਪੂਰੀ ਦੁਨੀਆ ਦੇ ਬਾਰੇ 'ਚ, ਤੇ ਤੁਸੀਂ ਜਨਾਬ ਇੱਥੇ ਤੁਹਾਨੂੰ ਖੜੇ ਮੱਥੇ ਅਸੀਂ ਜੀਆਂ ਨੂੰ ਆਖਦੇ ਹਾਂ। ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਇਸੇ ਹੀ ਗੱਲ ਨੂੰ ਜਿਹੜਾ ਹੈ ਅਸੀਂ ਅੱਗੇ ਵਧਾਵਾਂਗੇ। ਉਸ ਵੇਲੇ ਲਈ ਮੈਨੂੰ ਜੋ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਦਿਓ, ਟਿੱਪਣੀ ਦਿਓ, ਰਾਏ ਦਿਓ ਆਪਣੀ, ਔਰ ਜਿਹੜਾ ਘੰਟੀ ਦਾ ਜਿਹੜਾ ਬਟਨ ਹੈ ਉਸ ਨੂੰ ਦਬਾਉਣਾ ਜਿਹੜਾ ਹੈ ਉਹ ਨਾ ਭੁੱਲਣਾ, ਤਾਂ ਕਿ ਸਾਡਾ ਹਰ ਵੀਡੀਓ ਜਿਹੜਾ ਹੈ ਉਹ ਆਪ ਮੁਹਾਰੇ ਤੁਹਾਡੇ ਤੱਕ ਆਪੜਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।